ਸਲਾਮ ਨਮਸਤੇ ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਠੀਕ ਹੋ? ਖੁਸ਼ ਰਵੋ ਤੇ ਵਸਦੇ ਰਵੋ ਤੇ ਹੱਸਦੇ ਰਵੋ। ਲਓ ਜੀ, ਚਲੀਏ ਫਿਰ ਖਜ਼ਾਂ ਦੇ ਰੰਗ ਵੇਖਣ। ਖਜ਼ਾਂ ਵੀ ਆਪਣੀ ਜੋਬਨ ਦੇ ਉੱਤੇ ਕਿਆ ਬਾਤ ਹੈ। ਖਜ਼ਾਂ ਦਾ ਸ਼ੁਰੂ ਕਿੰਝ ਹੁੰਦਾ ਕਿ ਮੌਸਮ ਬਦਲ ਜਾਂਦਾ, ਦਿਨ ਛੋਟੇ ਹੋਣ ਲੱਗ ਪੈਂਦੇ ਨੇ ਤੇ ਠੰਡ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਦੀ ਵਜ੍ਹਾ ਤੋਂ ਪੱਤੇ ਜਿਹੜੇ ਨੇ ਉਹ ਆਪਣਾ ਜਿਹੜਾ ਖੁਰਾਕ ਬਣਾਉਣ ਦਾ ਅਮਲ ਹੈ ਨਾ, ਉਹ ਪੂਰਾ ਨਹੀਂ ਕਰ ਪਾਉਂਦੇ ਤੇ ਕਮਜ਼ੋਰ ਹੋ ਜਾਂਦੇ ਨੇ। ਅਤੇ ਆਪਣੀ ਖੁਰਾਕ ਬਣਾਉਣ ਦਾ ਅਮਲ ਉਹਨਾਂ ਦਾ ਜਿਹੜਾ ਨਾ ਉਹ ਬਿਲਕੁਲ ਸੁਸਤ ਹੋ ਜਾਂਦਾ, ਜਿਹਦੀ ਵਜ੍ਹਾ ਤੋਂ ਪੱਤੇ ਫਿਰ ਉਹ ਸਬਜ਼ ਰੰਗ ਛੱਡ ਕੇ ਅਤੇ ਉਹ ਕੋਈ ਬਰਾਊਨ ਹੋ ਜਾਂਦੇ ਨੇ, ਕੋਈ ਗੁਲਾਬੀ ਹੋ ਜਾਂਦੇ ਨੇ, ਕੋਈ ਨਾਰੰਜੀ ਹੋ ਜਾਂਦੇ ਨੇ, ਕੋਈ ਔਰੰਜ ਹੋ ਜਾਂਦੇ ਨੇ। ਕਿਸਮ ਕਿਸਮ ਦੇ ਰੰਗ ਜਿਹੜੇ ਨੇ ਉਹ ਦਰਖਤਾਂ 'ਤੇ ਆ ਜਾਂਦੇ ਨੇ। ਸੋ ਇਹਨੂੰ ਕਿਹਾ ਜਾਂਦਾ ਜੀ ਖਜ਼ਾਂ। ਖਜ਼ਾਂ ਦੇ ਰੰਗ ਬੇਸ਼ੁਮਾਰ ਹੀ ਨੇ। ਇਹ ਤੁਸੀਂ ਵੇਖੋ, ਅੱਜ ਦੀ ਵਾਕ ਦਾ ਮਕਸਦ ਇਹ ਹੀ ਸੀ ਕਿ ਤੁਹਾਨੂੰ ਮੈਂ ਖਜ਼ਾਂ ਦੀ ਬਹਾਰ ਵਿਖਾਵਾਂ, ਰੰਗਾਂ ਦੀ ਬਰਸਾਤ ਵਿਖਾਵਾਂ। ਬਿਊਟੀਫੁਲ ਸੋਨੇ ਵਰਗੇ ਪੱਤੇ, ਉੱਤੋਂ ਸੂਰਜ ਦੀ ਰੋਸ਼ਨੀ, ਕਮਾਲ ਹੀ ਨਜ਼ਾਰਾ। ਬਾਸ ਬੰਦੇ ਮੇਰੇ ਵਰਗੇ ਜਿਹੜੇ ਨਾ ਉਹ ਤੇ ਤੁਹਾਡੇ ਵਰਗੇ, ਉਹ ਬੜੇ ਸ਼ੌਕ ਨਾਲ ਇਹਨਾਂ ਰੰਗਾਂ ਨੂੰ ਵੇਖਦੇ ਨੇ ਅਤੇ ਉਹਨਾਂ ਨੂੰ ਲੀਫ ਪੀਪਰਸ ਆਖਿਆ ਜਾਂਦਾ ਅੰਗਰੇਜ਼ੀ ਦੇ ਵਿੱਚ, ਅਤੇ ਪੰਜਾਬੀ 'ਚ ਉਹਨਾਂ ਨੂੰ ਅਸੀਂ ਆਖਾਂਗੇ ਪੱਤੇ ਤਾੜ। ਅਤੇ ਅਸੀਂ ਵੀ ਅੱਜ ਪੱਤੇ ਤਾੜ ਹੀ ਲਏ ਜੇ, ਵੇਖ ਲਓ। ਪੱਤੇ ਤਾੜਨ ਵਾਲਾ ਕੰਮ ਵੀ ਚੰਗਾ ਵੈਸੇ। ਅੱਧਾ ਦਰਖਤ ਵੇਖੋ ਗਰੀਨ ਹੈ, ਅੱਧਾ ਜਿਹੜਾ ਉਹ ਗੋਲਡਨ ਹੋ ਗਿਆ ਹੈ, ਵਿੱਚ ਉਹਦੇ ਸੁਰਖੀ ਵੀ ਹੈ। ਅਮੇਜ਼ਿੰਗ। ਧੁੱਪ, ਛਾਂ ਤੇ ਰੰਗ, ਸੁਭਾਨ ਅੱਲਾਹ। ਇਹ ਨੇ ਕੁਦਰਤ ਦੇ ਰੰਗ। ਇਹ ਸਾਹਮਣੇ ਜਨਾਬ ਦਰਖਤਾਂ ਦੇ ਵਿੱਚ ਤੁਸੀਂ ਵੇਖਦੇ ਹੋ ਪਏ ਵੀ ਥੋੜ੍ਹੀ ਬੰਨ ਜੀ ਬਣੀ ਹੈ, ਉੱਚੀ ਜਾ। ਇਹਦੇ ਉੱਤੇ ਚੜ੍ਹੇ ਹਾਂ, ਉਚਾਈ 'ਤੇ ਗਿਆ ਅਤੇ ਅੱਗੇ ਰੇਲਵੇ ਟਰੈਕ ਆ ਗਿਆ, ਵਿਖਾਨਾ ਤੁਹਾਨੂੰ।
ਰੰਗਾਂ ਲਈ ਬਹਾਰ ਕਿ ਮੇਲੇ ਮਿੱਤਰਾਂ ਦੇ। ਮੇਲੇ ਵੀ ਮਿੱਤਰਾਂ ਨਾਲ ਹੀ ਹੁੰਦੇ ਨੇ ਜੀ। ਮਿੱਤਰ ਨਾ ਹੋਣ ਤੇ ਮੇਲੇ ਵੀ ਕਿਸੇ ਨੂੰ ਕੰਮ ਦੇ ਜੇ। ਮੇਰੇ ਮਿੱਤਰੋ, ਤੁਸੀਂ ਇੱਥੇ ਮੇਰੇ ਨਾਲ ਹੁੰਦੇ ਤੇ ਇਹ ਨਜ਼ਾਰੇ ਹੋਰ ਖੂਬਸੂਰਤ ਹੋ ਜਾਣੇ ਸਨ। ਜਦੋਂ ਵੀ ਕੋਈ ਖੂਬਸੂਰਤ ਨਜ਼ਾਰਾ ਨਜ਼ਰ ਆਉਂਦਾ ਹੈ, ਕੋਈ ਖੂਬਸੂਰਤ ਲਮਹਾ ਆਉਂਦਾ ਹੈ, ਤੇ ਪਿਆਰੇ ਵੀ ਯਾਦ ਆਉਂਦੇ ਨੇ ਬੰਦੇ ਨੂੰ ਕਿ ਕਾਸ਼ ਉਹ ਵੀ ਹੁੰਦੇ ਇੱਥੇ, ਉਹ ਵੀ ਵੇਖਦੇ। ਤੁਸੀਂ ਮੇਰੇ ਨਾਲ ਹੀ ਹੋ, ਤੁਸੀਂ ਹਰ ਵੇਲੇ ਮੇਰੇ ਦਿਲ 'ਚ ਹੋ। अल्लाह ताला मेरे सारे दोस्तां मित्रां नूं आबाद रखे, खुश रखे। बड़ा तय दर तय घाह लग्या इत्थे, तो इंज ही है जिवें कोई बड़ा मोटा कालीन हुंदा, जिवें ਇਹਦੇ ਉੱਤੇ ਮੈਂ ਟੁਰਦਾ ਤੇ ਇਹਦੀ ਜਿਹੜਾ ਨਾ ਉਹਦੀ ਮੈਨੂੰ ਉਹ ਮਹਿਸੂਸਮੈਂਟ ਆ ਰਹੀ ਹੈ, ਉਹਦੀ ਜਿਹੜੀ ਟੈਕਟਾਈਲ ਵੈਲਿਊ ਹੈ ਨਾ, ਉਹ ਮੈਨੂੰ ਇੰਝ ਫੀਲ ਹੁੰਦੀ ਹੈ ਜਿਵੇਂ ਮੈਂ ਕਿਸੇ ਬੜੇ ਮੋਟੇ ਕਾਲੀਨ ਦੇ ਉੱਤੇ ਚੱਲ ਰਿਹਾ। ਬੰਦ ਦੇ ਉੱਤੇ ਚੜਿਆ ਤੇ ਅੱਗੇ ਰੇਲਵੇ ਟਰੈਕ ਆ ਗਿਆ ਜੇ, ਹੈ ਨਾ ਮਜ਼ੇ ਦੀ ਚੀਜ਼। ਵਾਹ, ਸੂਰਜ ਦੀ ਰੋਸ਼ਨੀ ਦੇ ਵਿੱਚ ਰੰਗ ਲਾਟਾਂ ਮਾਰਦੇ ਨੇ। ਵਾਹ, ਲਓ ਜੀ ਗੱਡੀ ਗਈ ਜੇ ਛਲਾਂਗਾ ਮਾਰਦੀ। ਸਾਨੂੰ ਯਾਦ ਆਈ ਸਾਡੇ ਯਾਰ ਦੀ। ਗੱਡੀ ਵੇਖ ਕੇ ਤੁਹਾਨੂੰ ਵੀ ਕਦੀ ਕਿਸੇ ਯਾਰ ਦੀ ਯਾਦ ਆਈ ਹੈ? ਮੈਨੂੰ ਲੱਗਦਾ ਹੁਣ ਗੱਡੀਆਂ ਉਂਝ ਮੁੱਕ ਗਈਆਂ ਪਾਕਿਸਤਾਨ 'ਚੋਂ। ਕਮਾਲ ਰੰਗ ਹੈ, ਕਮਾਲ ਕਰ ਛੜਿਆ ਕੁਦਰਤ ਵਾਲਿਆਂ ਨੇ। ਇਹ ਸਾਰਾ ਹੁਸਨ ਜਮਾਲ ਰੱਬ ਨੇ ਸਾਡੇ ਵਾਸਤੇ ਬਣਾਇਆ, ਤੇ ਸਾਡੇ ਕੋਲ ਟਾਈਮ ਹੀ ਕੋਈ ਨਹੀਂ ਕਿ ਅਸੀਂ ਇਹਨੂੰ ਵੇਖੀਏ, ਇਹਨੂੰ ਇੰਜੋਏ ਕਰੀਏ, ਇਹਨੂੰ ਐਪਰੀਸ਼ੀਏਟ ਕਰੀਏ। ਸੁਭਾਨ ਅੱਲਾ, ਵਾਹ। ਉਮੀਦ ਹੈ ਤੁਹਾਨੂੰ ਵੀ ਸਵਾਦ ਆਉਂਦਾ ਹੋਣਾ। ਇੰਝ ਜਿਵੇਂ ਤਸਵੀਰ। ਅੱਛਾ, ਮੌਸਮ ਬਦਲਦਾ, ਦਿਨ ਛੋਟੇ ਹੋ ਜਾਂਦੇ ਨੇ ਤੇ ਠੰਡ ਸ਼ੁਰੂ ਹੋ ਗਈ ਹੈ।
ਲੇਕਿਨ ਇਹ ਮੌਸਮ ਦਾ ਬਦਲਾਅ ਜਿਹੜਾ ਹੈ ਇਹ ਰੰਗਾਂ ਦੀ ਵਜ੍ਹਾ ਤੋਂ ਇਹ ਅੱਛਾ ਲੱਗਦਾ ਜੇ ਇਹ ਰੰਗ ਨਾ ਹੁੰਦੇ ਤੇ ਫਿਰ ਇਹ ਬਦਲਾਅ ਜਿਹੜਾ ਨਾ ਇਹ ਤਕਲੀਫ ਤੇ ਲੱਗਣਾ। ਵੇਖੋ ਰੱਬ ਨੇ ਸਾਡੀ ਤਵੱਜੋ ਰੰਗਾਂ 'ਚ ਲਾ ਕੇ ਤੇ ਸਾਨੂੰ ਚੁੱਪਕੇ ਨਵੇਂ ਮੌਸਮ ਦੇ ਨਾਲ ਮਾਨੂਸ ਕਰ ਦਿੱਤਾ ਔਰ ਗੈਰ ਮਹਿਸੂਸ ਅੰਦਾਜ਼ ਦੇ ਵਿੱਚ, ਬਲਕਿ ਪਿਆਰੇ ਅੰਦਾਜ਼ ਦੇ ਵਿੱਚ ਸਾਨੂੰ ਨਵਾਂ ਮੌਸਮ ਵੀ ਜਿਹੜਾ ਉਹ ਸੋਹਣਾ ਲੱਗਣ ਲੱਗ ਪਿਆ। ਰੱਬ ਦੇ ਸਾਰੇ ਕੰਮ ਹੀ ਸੋਹਣੇ ਤੇ ਨਿਰਾਲੇ ਨੇ। ਲਓ ਜੀ, ਆਪਣਾ ਤੇ ਆਪਣੇ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਖੁਸ਼ ਰਹੋ ਤੇ ਲੋਕਾਂ ਨੂੰ ਆਸਾਨੀਆਂ ਦਿਓ। ਰੱਬ ਤੁਹਾਨੂੰ ਆਸਾਨੀਆਂ ਦੇ। ਮਿਲਦੇ ਹਾਂ ਫਿਰ ਅਗਲੇ ਵਲੌਗ 'ਚ। ਰੱਬ ਰਾਖਾ ਸੁਣਿਓ।